ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਸਭ ਨੂੰ ਹੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਅੱਜ 19 ਅਗਸਤ ਦਿਨ ਬੁੱਧਵਾਰ ਤੇ ਸ਼ਾਮ ਦਾ ਖਬਰਾਂ ਦਾ ਬੁਲੇਟਿਨ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੇ ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਦੇ ਨਾਲ ਕੱਲ ਵੀ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਵੀ ਕੈਲੀਫੋਰਨੀਆ ਦੀ ਜਿਹੜੀ ਟਾਇਰ ਰਿਪਲੇਸਮੈਂਟ ਰੂਲਸ ਆ ਉਹ ਇੱਕ ਨਵਾਂ ਜਿਹੜਾ ਇਹਨਾਂ ਨੇ ਲਿਆਂਦਾ ਐਫੀਸ਼ੀਐਂਸੀ ਜਿਹੜੀ ਨਾਲ ਜੋੜ ਦਿੱਤੀ ਵੀ ਜਦੋਂ ਹੁਣ ਪੁਰਾਣੀ ਗੱਡੀ ਦੇ ਤੁਸੀਂ ਟਾਇਰ ਬਦਲਨੇ ਆ ਤੇ ਕਿੱਦਾਂ ਦੇ ਟਾਇਰ ਤੁਸੀਂ ਲੈ ਸਕਦੇ ਆ। ਇਹ ਵੀ ਆਪਣੇ ਤਰੀਕੇ ਦਾ ਮੈਨੂੰ ਲੱਗਦਾ ਵੀ ਪਹਿਲੀ ਤਰ੍ਹਾਂ ਦਾ ਕੁਛ ਇਦਾਂ ਦਾ ਰੂਲ ਆ ਗਿਆ ਹੈ। ਗੈਵਿਨ ਨਿਊਸਮ ਹੁਣਾਂ ਨੇ ਹੁਣ ਡਬਲ ਡਾਊਨ ਕਰ ਦਿੱਤਾ ਵੀ ਕਹਿੰਦੇ ਨਹੀਂ ਇਹ ਤਾਂ ਗੱਲ ਹੀ ਬਿਲਕੁਲ ਸਹੀ ਆ ਵੀ ਜਿਹੜਾ ਕੰਟਰੋਵਰਸ਼ਲ ਜਿਹੜਾ ਨਵਾਂ ਟਾਇਰਾਂ ਦਾ ਰੂਲ ਆ, ਕਹਿੰਦੇ ਵੀ ਇਨਵਾਇਰਮੈਂਟਲ ਰੈਗੂਲੇਸ਼ਨਸ ਦੇ ਲਈ ਇਹ ਜਿੱਤ ਹੈਗੀ ਆ ਰੈਜ਼ੀਡੈਂਟਸ ਦੇ ਲਈ। ਤੇ ਜਿਹੜੇ ਕ੍ਰਿਟਿਕਸ ਆ ਉਹ ਕਹਿੰਦੇ ਵੀ ਡਰਾਈਵਰਸ ਨੂੰ ਇਹਦੇ ਕਰਕੇ ਹੁਣ ਪੇ ਜ਼ਿਆਦਾ ਕਰਨਾ ਪੈਣਾ ਆ। ਹੁਣ ਜਦੋਂ ਪੁਰਾਣੀ ਗੱਡੀ ਹੋ ਜਾਂਦੀ ਬੰਦੇ ਕਹਿੰਦਾ ਵੀ ਚੱਲ ਸਸਤੇ ਟਾਇਰ ਪਵਾ ਜਿਹੜੇ ਇਹਨਾਂ ਨੇ ਲੋਕਲ ਚੱਲਣਾ ਹੁੰਦਾ ਆ ਉਸ ਹਿਸਾਬ ਦੇ ਨਾਲ। ਆਲਦੋ ਤੁਹਾਨੂੰ ਟਾਇਰ ਹਮੇਸ਼ਾ ਵਧੀਆ ਹੀ ਪਾਉਣੇ ਚਾਹੀਦੇ ਆ ਪਰ ਹਰ ਇੱਕ ਨੇ ਆਪੋ ਆਪਣੀ ਜੇਬ ਦੇ ਹਿਸਾਬ ਦੇ ਨਾਲ ਚੱਲਣਾ ਹੁੰਦਾ ਆ। ਰੈਗੂਲੇਸ਼ਨਸ ਐਕਸਪੈਕਟ ਕਰਦੇ ਆ ਵੀ ਜਿਹੜੇ 70% ਰਿਪਲੇਸਮੈਂਟ ਟਾਇਰ ਆ ਮਾਰਕੀਟ ਦੇ ਵਿੱਚ ਉਹ ਜਿਹੜੀ ਆ ਉਹ ਉਸ ਰਬੜ ਦੇ ਬਣੇ ਹੋਏ ਆ ਜਿਹੜੀ ਕਿ ਕੰਪਲਾਇੰਟ ਨਹੀਂ ਹੈਗੀ। ਤੇ ਕਹਿੰਦੇ ਵੀ ਹੁਣ ਕੰਪਲਾਇੰਟ ਰਬੜ ਦੇ ਨਾਲ ਅਸੀਂ ਬਣਾਉਣ ਦੀ ਗੱਲ ਕਰ ਰਹੇ ਹਾਂ ਜਿਹਦੇ ਕਰਕੇ ਇਸ ਦਾ ਜਿਹੜਾ ਭਾਰ ਆ ਜੇਬਾਂ ਦੇ ਉੱਤੇ ਆਮ ਲੋਕਾਂ ਦੇ ਜਿਹੜਾ ਉਹ ਪਊਗਾ। ਨਿਊਸਮ ਹੁਣਾਂ ਨੇ ਕਿਹਾ ਵੀ ਬੈਕਲੈਸ਼ ਕੋਈ ਬੜੀ ਇਸ ਦੇ ਵਿੱਚ ਗੱਲ ਨਹੀਂ ਹੈ ਤੇ ਕਹਿੰਦੇ ਵੀ ਅਲਟੀਮੇਟਲੀ ਗੁੱਡ ਹੋਣੀ ਆ ਸਾਡੇ ਗੋਲਡਨ ਸਟੇਟ ਦੇ ਲਈ। ਕਹਿੰਦੇ ਵੀ ROI ਇਜ਼ ਪ੍ਰੀਟੀ ਗੁੱਡ, ਇਹਦਾ ਮਤਲਬ ਵੀ ਰਿਟਰਨ ਔਨ ਇਨਵੈਸਟਮੈਂਟ, ਵੀ ਜਿਹੜੀ ਚੀਜ਼ ਇਨਵੈਸਟ ਇਸ ਹਿਸਾਬ ਦੇ ਨਾਲ ਜ਼ਿਆਦਾ ਪੈਸੇ ਖਰਚ ਕੇ ਲੱਗੂਗੀ ਇਹਦੇ ਨਾਲ ਫਾਇਦਾ ਜਿਹੜਾ ਉਹ ਹੋਵੇਗਾ। ਕਹਿੰਦੇ ਵੀ ਇਹਦੇ ਨਾਲ ਕਾਰਾਂ ਨੂੰ ਜਿਹੜੀ ਘੱਟ ਗੈਸ ਜਿਹੜੀ ਉਹ ਵਰਤਣੀ ਪਊਗੀ ਤੇ ਜਾਂ ਬਿਜਲੀ ਵਾਲੀਆਂ ਨੂੰ ਵੀ ਤੇ ਵਧੀਆ ਮਾਈਲੇਜ ਜਿਹੜੀ ਉਹ ਮਿਲੇਗੀ। ਸੋ ਰੋਲਿੰਗ ਰੈਜ਼ਿਸਟੈਂਸ ਨੂੰ ਲੈ ਕੇ ਇਹਨਾਂ ਨੇ ਜਿਹੜੀ ਆਪਣੀਆਂ ਰੈਗੂਲੇਸ਼ਨਸ ਆ ਉਸ ਦੇ ਵਿੱਚ ਚੇਂਜਸ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਤੇ ਕਹਿੰਦੇ ਵੀ ਕੈਲੀਫੋਰਨੀਆ ਐਨਰਜੀ ਕਮਿਸ਼ਨ ਇਹ ਰੂਲ ਜਿਹੜਾ ਉਹ ਕਰ ਰਿਹਾ ਆ ਵੀ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਤਕਰੀਬਨ $1 ਬਿਲੀਅਨ ਜਿਹੜੀ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਇਹ ਨਵੇਂ ਰੈਗੂਲੇਸ਼ਨ ਦੇ ਟਾਇਰ ਦੇ ਹਿਸਾਬ ਦੇ ਨਾਲ $1 ਬਿਲੀਅਨ ਪ੍ਰਤੀ ਸਾਲ ਫਿਊਲ ਤੇ ਇਲੈਕਟ੍ਰਿਸਿਟੀ ਕਾਸਟ ਦੇ ਵਿੱਚ ਬਚਾਇਆ ਕਰਨਗੇ। ਜੀ ਬਿਲਕੁਲ। ਸਵੇਰ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਬੜੀ ਤਫਸੀਲ ਦੇ ਨਾਲ ਚੋਣਾਂ ਦੇ ਬਾਰੇ ਚਰਚਾ ਹੋਈ ਸੀਗੀ। ਹੁਣ ਜਿਹੜੀ ਲਾਸ ਐਂਜਲਸ ਟਾਈਮਸ ਦੀ ਇੱਕ ਰਿਪੋਰਟ ਆ ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਵੀ ਜਿਹੜੇ ਕੈਲੀਫੋਰਨੀਆ ਦਾ ਜਿਹੜਾ ਵੋਟਰ ਆ ਪ੍ਰੋਗਰੈਸਿਵ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਸਮਰਥਨ ਕਰ ਰਹੇ ਨੇ, ਪਰ ਜਿਹੜੇ ਡੈਮੋਕ੍ਰੈਟਿਕ ਸੋਸ਼ਲਿਜ਼ਮ ਹੈ ਉਹਨਾਂ ਦੇ ਬਾਰੇ ਉਹਨਾਂ ਦੀ ਜਿਹੜੀ ਰਾਏ ਆ ਉਹ ਵੰਡੀ ਹੋਈ ਆ। ਕੈਲੀਫੋਰਨੀਆ ਦਾ ਜਿਹੜਾ ਵੋਟਰ ਇਸ ਟਾਈਮ ਉਹਦਾ ਝੁਕਾਅ ਪ੍ਰਗਤੀਸ਼ੀਲ ਜਿਹੜੇ ਰਾਜਨੀਤਿਕ ਉਮੀਦਵਾਰ ਆ ਜਿਨ੍ਹਾਂ ਨੂੰ ਪ੍ਰੋਗਰੈਸਿਵ ਪੋਲੀਟੀਕਲ ਕੈਂਡੀਡੇਟ ਕਹਿ ਦਿੰਦੇ ਆ ਉਹਨਾਂ ਦੇ ਵੱਲ ਉਹਨਾਂ ਦਾ ਸਭ ਤੋਂ ਵੱਧ ਚੁੱਕਾ। ਮੇਨ ਸਟ੍ਰੀਮ ਦੇ ਡੈਮੋਕ੍ਰੇਟਾਂ ਦੇ ਲਈ ਉਹਨਾਂ ਦੇ ਵਿੱਚ ਜਿਹੜਾ ਘੱਟ ਉਤਸ਼ਾਹ। ਇਹਦੇ ਵਿੱਚ ਕਹਿੰਦੇ ਵੀ ਜਿਹੜਾ ਉਮਰ ਦਾ ਉਹ ਪੀੜ੍ਹੀ ਦਾ ਵੱਡਾ ਜਿਹੜਾ ਫਰਕ ਆ ਉਹ ਦੇਖਣ ਨੂੰ ਮਿਲ ਰਿਹਾ। ਇਸ ਟਾਈਮ ਜਿਹੜਾ ਇੱਕ ਸਰਵੇ UC ਬਰਕਲੇ ਦੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦੇ ਦੁਆਰਾ ਲਾਸ ਐਂਜਲਸ ਟਾਈਮਸ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਉਮਰ, ਵਿਚਾਰਧਾਰਾ ਤੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਜਿਹੜੀਆਂ ਬਹਿਸਾਂ ਨੇ ਉਹ ਹੋ ਰਹੀਆਂ ਨੇ। ਤੇ IGC ਪੋਲ ਡਾਇਰੈਕਟਰ ਨੇ ਮਾਰਕ ਜਿਕਮੈਲੋ ਉਹਨਾਂ ਦੇ ਮੁਤਾਬਕ ਇਹ ਹੈ ਵੀ ਜਿਹੜੇ ਨੌਜਵਾਨ ਵੋਟਰ ਨੇ ਉਹਨਾਂ ਦਾ ਡੈਮੋਕ੍ਰੇਟਾਂ ਪ੍ਰਤੀ ਕੋਈ ਉਤਸ਼ਾਹ ਨਹੀਂ ਹੈ ਜੋ ਕਿ ਪਾਰਟੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀ ਵੀ ਜਿਹੜਾ ਉਹ
ਬਣ ਸਕਦਾ ਹੈ। ਕੈਲੀਫੋਰਨੀਆ ਦੇ ਕੁੱਲ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚੋਂ 40% ਵੋਟਰਾਂ ਨੇ ਜਿਹੜੇ ਪ੍ਰੋਗਰੈਸਿਵ ਕੈਂਡੀਡੇਟ ਉਹਨਾਂ ਦਾ ਸਮਰਥਨ ਕੀਤਾ, ਜਦੋਂ ਕਿ ਜਿਹੜੇ ਮੇਨ ਸਟ੍ਰੀਮ ਦੇ ਡੈਮੋਕ੍ਰੇਟ ਰਿਪਬਲਿਕਨ ਆ ਜਾਂ ਮਾਗਾ ਸਮਰਥਕਾਂ ਦੇ ਨਾਲੋਂ ਉਹਨਾਂ ਦਾ ਜਿਹੜਾ ਉਹ ਗਿਣਤੀ ਆ ਉਹ ਵੱਧ ਆ। ਡੈਮੋਕ੍ਰੈਟਿਕ ਸੋਸ਼ਲਿਸਟ ਜਿਹੜੇ ਉਮੀਦਵਾਰ ਆ ਉਹਨਾਂ ਦੇ ਲਈ 38% ਲੋਕਾਂ ਨੇ ਆਪਣੀ ਜਿਹੜੀ ਗੱਲ ਆ ਵੋਟ ਦਾ ਸਮਰਥਨ ਉਹ ਜਤਾਇਆ, ਜਦੋਂ ਕਿ 39% ਨੇ ਇਹਨਾਂ ਦੇ ਖਿਲਾਫ ਜਿਹੜੀ ਆਪਣੀ ਰਾਏ ਦਿੱਤੀ ਹੈ। ਤੇ ਇਹ ਇੱਕ ਤਰੀਕੇ ਦੇ ਨਾਲ ਬਰਾਬਰ ਕਹਿ ਸਕਦੇ ਆ। ਜਿਹੜੇ ਇਸ ਟਾਈਮ ਰਜਿਸਟਰਡ ਡੈਮੋਕ੍ਰੈਟਿਕ ਵੋਟਰ ਨੇ ਉਹਨਾਂ ਦੇ ਵਿੱਚੋਂ 60% ਨੇ ਇਹ ਗੱਲ ਕਹੀ ਆ ਵੀ ਅਸੀਂ ਪ੍ਰੋਗਰੈਸਿਵ ਨੂੰ ਆਪਣਾ ਜਿਹੜਾ ਸਮਰਥਨ ਉਹ ਦਿੰਦੇ ਆ, ਤੇ 48% ਨੇ ਜਿਹੜੀ ਮੇਨ ਸਟ੍ਰੀਮ ਦੀ ਜਿਹੜੀ ਪਾਰਟੀ ਡੈਮੋਕ੍ਰੇਟ ਉਹਦੇ ਨਾਲ ਆਪਣੀ ਜਿਹੜੀ ਇੱਛਾ ਉਹ ਜਤਾਈ ਆ। ਰਿਪਬਲਿਕਨ ਵੋਟਰ ਦੇ ਵਿੱਚੋਂ 70% ਵੋਟਰ ਇਹ ਮੰਨਦੇ ਆ ਵੀ ਸਾਡਾ ਜਿਹੜਾ ਝੁਕਾਅ ਉਹ ਰਵਾਇਤੀ ਜਿਹੜੀ ਪਾਰਟੀ ਆ ਜਾਂ ਰਵਾਇਤੀ ਜਿਹੜਾ ਥਿੰਕ ਆ ਉਹਦੇ ਨਾਲ ਹੀ ਆ। 46% ਜਿਹੜੇ ਆ ਉਹ ਕਹਿੰਦੇ ਵੀ ਅਸੀਂ ਮਾਗਾ ਲੇਬਲ ਦੇ ਨਾਲ ਸਹਿਮਤ ਹੈ। ਸੋ ਇਸ ਤਰੀਕੇ ਦੇ ਨਾਲ ਹੁਣ ਇੱਕ ਤਰੀਕੇ ਦੇ ਨਾਲ ਲਾਸ ਐਂਜਲਸ ਦਾ ਦਾਅਵਾ ਇਹ ਹੈ ਕਿ ਜਿਹੜਾ ਪ੍ਰੋਗਰੈਸਿਵ ਵਰਡ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੁਣ ਖਾਸਾ ਵੱਡਾ ਸ਼ਬਦ ਤੇ ਖਾਸਾ ਵੱਡਾ ਸਿਆਸੀ ਆਧਾਰ ਰੱਖਣ ਲੱਗ ਪਿਆ ਹੈ। ਜੀ ਅਗਲੀ ਗੱਲ ਕਰਦੇ ਜਾਈਏ। ਅੱਜ ਕੈਲੀਫੋਰਨੀਆ ਦੇ ਜਿਹੜੇ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਦੇ ਬਾਹਰ ਕੈਲੀਫੋਰਨੀਆ ਦੇ ਕਈ ਸ਼ਹਿਰਾਂ ਦੇ ਜਿਹੜੇ ਮੇਅਰ ਆ ਉਹ ਇਕੱਠੇ ਹੋਏ ਤੇ ਉਹਨਾਂ ਨੇ ਵੋਟਰਸ ਨੂੰ ਆਖਿਆ ਵੀ ਭਾਈ ਜਿਹੜਾ $11 ਬਿਲੀਅਨ ਦਾ ਹਾਊਸਿੰਗ ਬੌਂਡ ਜੋ ਆ ਰਿਹਾ ਆ, ਜਿਹਨੂੰ ਪ੍ਰੋਪ 1 ਆਉਣੀ ਹੈ ਨਵੰਬਰ ਦੇ ਵਿੱਚ, ਉਹਨੂੰ ਤੁਸੀਂ ਜਿਹੜੇ ਉਹ ਪਾਸ ਕਰੋ। ਇਹ ਸਾਰੇ ਕਾਸੇ ਦੇ ਵਿੱਚ ਫ੍ਰੈਜ਼ਨੋ ਦੇ ਮੇਅਰ ਜੈਰੀ ਡਾਇਰ ਵੀ ਪਹੁੰਚੇ ਹੋਏ ਸੀ, ਸੈਨ ਹੋਜ਼ੇ ਦੇ ਮੇਅਰ ਮੈਟ ਮਹਾਨ ਵੀ ਜਿਹੜੇ ਉਹ ਉੱਥੇ ਸੀਗੇ। ਸੋ ਕਹਿੰਦੇ ਵੀ ਪ੍ਰੋਪੋਜੀਸ਼ਨ 1 ਜਿਸ ਦੀ ਇਹ ਪ੍ਰੋੜਤਾ ਹੁਣ ਕਰ ਰਹੇ ਆ, ਤੇ ਜੇ ਪਾਸ ਹੋ ਜਾਂਦਾ ਤੇ $11 ਬਿਲੀਅਨ ਹਾਊਸਿੰਗ ਬੌਂਡ ਦੇ ਲਈ ਹੋਵੇਗਾ ਜੇ 50% ਤੋਂ ਵੱਧ ਕੈਲੀਫੋਰਨੀਆ ਦੀ ਪਾਪੂਲੇਸ਼ਨ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਨੂੰ ਹਾਮੀ ਭਰਦੀ ਆ। $10 ਬਿਲੀਅਨ ਇਹਦੇ ਵਿੱਚ ਅਫੋਰਡੇਬਲ ਹਾਊਸਿੰਗ ਕੰਸਟਰਕਸ਼ਨ ਹੋਮ ਓਨਰਸ਼ਿਪ ਅਸਿਸਟੈਂਸ ਪ੍ਰੋਗਰਾਮ ਦੇ ਲਈ ਵਰਤੇ ਜਾਣਗੇ, ਤੇ ਕਹਿੰਦੇ ਵੀ ਇਹ ਰੀਪੇ ਕੀਤੀ ਜਾਊਗੀ ਸਟੇਟ ਦੀ ਜਨਰਲ ਫੰਡ ਦੇ ਵਿੱਚੋਂ। 1.2 ਬਿਲੀਅਨ ਜਿਹੜੇ ਡਾਲਰ ਆ ਉਹ ਡੈਡੀਕੇਟ ਕੀਤੇ ਜਾਣੇ ਆ ਕੈਲ ਵੈਟ ਹੋਮ ਲੋਨ ਪ੍ਰੋਗਰਾਮ, ਜਿਹੜੇ ਕਿ ਵੈਟਰਨਸ ਨੇ ਉਹਨਾਂ ਦੇ ਹੋਮ ਪਰਚੇਜ਼ ਕਰਨ ਦੇ ਲਈ। ਜਿਹੜੀ ਲੋਕਲ ਲੀਡਰਸ਼ਿਪ ਆ 13 ਮੇਅਰ ਜਿਨ੍ਹਾਂ ਦੀ ਇਹ ਕੋਲੇਸ਼ਨ ਹੈਗੀ ਆ, ਉਹਨਾਂ ਦੇ ਵਿੱਚ ਜਿਹੜੇ ਸੈਨ ਡਿਏਗੋ ਦੇ ਮੇਅਰ ਵੀ ਸ਼ਾਮਲ ਆ। ਕਹਿੰਦੇ ਵੀ ਅਸੀਂ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਇਕੱਠੇ ਹੈਗੇ ਆ। ਸੈਕਰਾਮੈਂਟੋ ਦਾ ਮੇਅਰ ਕੈਵਿਨ ਮਕਾਰਟੀ ਉਹਨਾਂ ਨੇ ਕਿਹਾ ਵੀ ਜਿਹੜੀ ਅਫੋਰਡੇਬਲ ਹਾਊਸਿੰਗ ਅਵੇਲੇਬਿਲਿਟੀ ਇਸ ਮੌਕੇ ਜਿਹੜੇ ਕਿ ਟੈਂਪਰੇਰੀ ਸ਼ੈਲਟਰ ਸਿਸਟਮਸ ਬਣਾਉਣ ਦੇ ਵਿੱਚ ਅੜਚਣ ਆ ਰਹੀ ਆ, ਰੋਕ ਲੱਗ ਰਹੀ ਆ, ਉਹਨੂੰ ਪੂਰੀਆਂ ਕਰੂਗੀ। ਓਕਲੈਂਡ ਦੀ ਮੇਅਰ ਬਾਰਬਰਾ ਲੀ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਓਕਲੈਂਡ ਦਾ 2300 ਅਫੋਰਡੇਬਲ ਯੂਨਿਟ 5 ਸਾਲਾਂ ਦੇ ਵਿੱਚ ਪਹਿਲੇ ਬੌਂਡਸ ਦੇ ਜ਼ਰੀਏ ਬਣਿਆ ਆ, ਜਿੱਥੋਂ ਇਹ ਪਤਾ ਲੱਗਦਾ ਵੀ ਇਦਾਂ ਦੇ ਬੌਂਡ ਸਹਾਈ ਹੁੰਦੇ ਆ। ਇਹ ਦੱਸਦੇ ਜਾਈਏ ਵੀ ਜਿਹੜਾ ਇਹ ਪ੍ਰੋਪ 1 ਇਸ ਵਾਰ ਇਹ ਕੋਈ ਨਵਾਂ ਨਹੀਂ ਆ, ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਵਾਰ ਹਾਊਸਿੰਗ ਬੌਂਡਸ ਜਿਹੜੇ ਆ ਉਹ ਲਿਆਂਦੇ ਗਏ ਆ। 2018 ਦੇ ਵਿੱਚ ਵੀ ਉਹਦਾ ਨਾਮ ਵੀ ਪ੍ਰੋਪ 1 ਹੀ ਸੀਗਾ। ਇਹ ਵੈਟਰਨਸ ਐਂਡ ਅਫੋਰਡੇਬਲ ਹਾਊਸਿੰਗ ਬੌਂਡ ਐਕਟ ਆਫ 2018 ਸੀ, ਜਿਸ ਦੇ ਵਿੱਚ 56% ਉਦੋਂ ਕੈਲੀਫੋਰਨੀਅਨਸ ਨੇ ਹਾਂ ਕੀਤੀ ਸੀ, ਤੇ $4 ਬਿਲੀਅਨ ਇਸ ਦੇ ਵਿੱਚ ਅਪਰੂਵ ਹੋਏ ਸੀ, ਜਿਨ੍ਹਾਂ ਚੋਂ $1.5 ਬਿਲੀਅਨ ਮਲਟੀ ਫੈਮਿਲੀ ਹਾਊਸਿੰਗ ਪ੍ਰੋਗਰਾਮ ਦੇ ਲਈ, ਲੋ ਇਨਕਮ ਰੈਂਟਲ ਕੰਸਟਰਕਸ਼ਨ ਤੇ ਰੀਹੈਬਿਲਿਟੇਸ਼ਨ, $1 ਬਿਲੀਅਨ ਕੈਲ ਵੈਟ ਦੇ ਲਈ, 450 ਮਿਲੀਅਨ ਇਨਫਰਾਸਟ੍ਰਕਚਰ ਗ੍ਰਾਂਟ ਦੇ ਲਈ, 300 ਮਿਲੀਅਨ ਫਾਰਮ ਵਰਕਰ ਹਾਊਸਿੰਗ ਗ੍ਰਾਂਟ ਤੇ ਲੋਨ ਦੇ ਲਈ, 300 ਮਿਲੀਅਨ ਹਾਊਸਿੰਗ ਲੋਨ ਟਰਸਟ ਦੇ ਲਈ, ਤੇ 300 ਮਿਲੀਅਨ ਹੋਮ ਪਰਚੇਜ਼ ਅਸਿਸਟੈਂਸ ਦੇ ਲਈ। ਇਸ ਤੋਂ ਇਲਾਵਾ 2002 ਦੇ ਵਿੱਚ ਪ੍ਰੋਪੋਜੀਸ਼ਨ 46 ਵੀ ਆਇਆ, ਜਿਸ ਨੂੰ ਵੋਟਰਸ ਨੇ ਪਾਸ ਕੀਤਾ ਸੀ। ਉਹ $2.1 ਬਿਲੀਅਨ ਦਾ ਬੌਂਡ ਸੀਗੇ। ਪ੍ਰੋਪੋਜੀਸ਼ਨ 1 ਸੀ, ਇਹ 2006 ਦੇ ਵਿੱਚ ਵੋਟਰਸ ਨੇ ਪਾਸ ਕੀਤੀ ਸੀ, ਉਹ ਵੀ $2.8 ਬਿਲੀਅਨ ਦੀ ਲਾਗਤ ਦੀ ਸੀਗੀ। ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਪ੍ਰੋਪ 1 2018 ਚ ਪਾਸ ਹੋਇਆ $4 ਬਿਲੀਅਨ ਵਾਲਾ, ਕਹਿੰਦੇ ਸਾਰੇ ਦੇ ਸਾਰੀ ਮਨੀ ਜਿਹੜੀ ਉਹ ਆਲਰੇਡੀ ਯੂਜ਼ ਕਰ ਲਈ ਗਈ ਆ। $1.5 ਬਿਲੀਅਨ ਇਹਨਾਂ ਨੇ ਮਲਟੀ ਹਾਊਸਿੰਗ ਫੈਮਿਲੀ ਦੇ ਪ੍ਰੋਗਰਾਮ ਦੇ ਲਈ, ਕੈਲਵੈਟ, ਟ੍ਰਾਂਜ਼ਿਟ, ਇਨਫਿਲ ਇਨਫਰਾਸਟ੍ਰਕਚਰ, ਫਾਰਮ ਵਰਕਰ ਜਿੱਦਾਂ ਆਪਾਂ ਪਹਿਲਾਂ ਦੱਸ ਕੇ ਹਟੇ ਆ, ਹਾਊਸਿੰਗ ਟਰਸਟ ਤੇ ਮੈਚਿੰਗ ਗ੍ਰਾਂਟਸ ਤੇ ਹੋਮ ਬਾਇਰ ਅਸਿਸਟੈਂਸ ਸੈਲਫ ਹੈਲਪਿੰਗ ਹਾਊਸਿੰਗ ਪ੍ਰੋਗਰਾਮ ਦੇ ਲਈ ਆ ਜਿਹੜੇ ਉਹ ਵਰਤੇ ਆ। ਸੋ ਐਗਜ਼ੌਸਟ ਕਹਿੰਦੇ ਵੀ 5 ਸਾਲਾਂ ਦੇ ਵਿੱਚ ਇਹ ਹੋ ਚੁੱਕੇ ਆ। ਹੁਣ ਸਵਾਲ ਜਿਹੜਾ ਇੱਥੇ ਨਾਲ ਦੇ ਨਾਲ ਪ੍ਰਵੀਨ ਜੀ ਇਹ ਬਣਦਾ ਆ, ਸਾਰੇ ਸਰੋਤਿਆਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ ਜਿਹੜੇ ਆਉਂਦੀਆਂ ਇਲੈਕਸ਼ਨ ਦੇ ਵਿੱਚ ਪੁੱਛਣਾ ਚਾਹੀਦਾ ਆ, ਇੰਨੀ ਮਨੀ ਜੇ ਆਲਰੇਡੀ ਬਿਲੀਅਨਸ ਆਫ ਡਾਲਰ ਸਪੈਂਡ ਜੇ ਹੋ ਰਹੇ ਆ, ਤੇ ਲੋਕਾਂ ਦੀ ਅਜੇ ਤੱਕ ਚੀਕਾਂ ਕੋ ਨਿਕਲ ਰਹੀਆਂ ਅਫੋਰਡੇਬਲ ਹਾਊਸਿੰਗ ਨੂੰ ਜਿਹੜਾ ਉਹ ਲੈ ਕੇ। ਇਹਦਾ ਮਤਲਬ ਵੀ ਡਿਮਾਂਡ ਬਹੁਤ ਹੀ ਜ਼ਿਆਦਾ ਜਿਹੜੀ ਆ
ਉਹ ਹੈ, ਤੇ ਇਸ ਦੀ ਜਿਹੜੀ ਭਰਪਾਈ ਤੇ ਪੂਰਤੀ ਕਰਨ ਦੇ ਵਿੱਚ ਸਰਕਾਰ ਆ, ਲੋਕਲ ਸਰਕਾਰ ਆ, ਸਟੇਟ ਦੀ ਸਰਕਾਰ ਆ, ਉਹ ਹਜੇ ਤੱਕ ਕਾਮਯਾਬ ਨਹੀਂ ਹੋ ਪਾ ਰਹੀ। ਪਰ ਹੁਣ ਇਹ 13 ਮੇਅਰਾਂ ਦੀ ਜਿਹੜੀ ਕੋਲੀਸ਼ਨ ਆ, ਜਿਨ੍ਹਾਂ ਨੂੰ ਬਿਗ ਸਿਟੀ ਮੇਅਰ ਕੋਲੀਸ਼ਨ ਦੱਸਿਆ ਜਾ ਰਿਹਾ ਆ, ਉਹਨਾਂ ਨੇ ਇਹ ਆਖਿਆ ਆ ਵੀ ਜਿਹੜਾ ਪ੍ਰੋਪ 1 ਇਸ ਵਾਰ ਆ ਰਿਹਾ ਆ, ਉਸ ਦਾ ਤੁਸੀਂ ਸਮਰਥਨ ਕਰੋ ਤੇ $11 ਬਿਲੀਅਨ ਜਿਹੜੇ ਹਾਊਸਿੰਗ ਬੌਂਡ ਦੇ ਲਈ ਅਪਰੂਵ ਕੀਤੇ ਜਾਣ। ਜੀ, ਅਗਲੀ ਜਿਹੜੀ ਖਬਰ ਆ ਉਹ ਦੋ ਖਬਰਾਂ ਨੇ ਅੱਗਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇੱਕ ਤਾਂ ਪਹਿਲੀ ਤਾਂ ਜਿਹੜੀ ਖਬਰ ਆ ਉਹਦੇ ਵਿੱਚ ਇਹ ਆ, ਪਹਿਲੀ ਸਿਰਫ ਫਾਇਰ ਮਾਮਲਾ, ਉਸ ਮਾਮਲੇ ਦੇ ਵਿੱਚ ਜਿਹੜਾ ਸ਼ੱਕੀ ਆ ਉਹਨੇ ਨਾਟ ਗਿਲਟੀ ਜਿਹੜਾ ਪਲੀਡ ਕੀਤਾ। ਇਸ ਮਾਮਲੇ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜੋਨਾਥਨ ਰਿੰਡਰ ਕਨੇਟ ਨੂੰ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਦੇ ਤੇ ਦੋਸ਼ ਆ ਵੀ ਉਹਨੇ ਹਾਈਕਿੰਗ ਟ੍ਰੇਲ ਦੇ ਉੱਤੇ ਲੈਚਮੈਂਟ ਜਿਹੜੀ ਫਾਇਰ ਆ ਉਹ ਸ਼ੁਰੂ ਕੀਤੀ ਸੀਗੀ, ਜੋ ਕਿ ਪੂਰੀ ਤਰ੍ਹਾਂ ਬੁਝੀ ਨਹੀਂ ਸੀ। ਉਸ ਤੋਂ ਬਾਅਦ ਕਹਿੰਦੇ ਵੀ ਤੇਜ਼ ਹਵਾਵਾਂ ਕਰਕੇ ਅੱਗ ਦੇ ਅੰਗਿਆਰ ਉੱਠੇ ਤੇ ਫਿਰ ਇਹਨੇ ਪਹਿਲੀ ਸਟੇਟ ਜਿਹੜਾ ਫਾਇਰ ਆ ਉਹਦਾ ਰੂਪ ਧਾਰਨ ਕਰ ਲਿਆ ਸੀਗਾ। ਇਹਦੇ ਕਰਕੇ 12 ਲੋਕਾਂ ਦੀ ਮੌਤ ਹੋਈ ਸੀ ਤੇ ਘੱਟੋ ਘੱਟ 6000 ਤੋਂ ਵੱਧ ਜਿਹੜੇ ਘਰ ਤੇ ਹੋਰ ਢਾਂਚੇ ਸੀਗੇ ਉਹ ਤਬਾਹ ਹੋ ਗਏ ਸੀਗੇ। ਅਗਲੇ ਦੂਜੇ ਮੁਕੱਦਮੇ ਦੇ ਲਈ ਹੁਣ ਜਿਹੜੇ ਫੈਡਰਲ ਜਿਹੜੇ ਗਵਰਨਮੈਂਟ ਵਕੀਲ ਨੇ ਉਹਨਾਂ ਨੇ ਆਪਣੀ ਨਵੇਂ ਇੰਡਾਈਟਮੈਂਟ ਦੇ ਵਿੱਚ ਅੱਗਜਣੀ ਦੇ ਨਾਲ ਜੁੜੇ 3 ਦੋਸ਼ਾਂ ਦੇ ਵਿੱਚ ਇੱਕ ਨੂੰ ਹਟਾ ਦਿੱਤਾ ਹੈ। ਵਕੀਲ ਇਹ ਦਲੀਲ ਦੇ ਰਹੇ ਨੇ ਵੀ ਸਰਕਾਰੀ ਪੱਖ ਜਿਹੜਾ ਉਹ ਕੇਸ ਨੂੰ ਸਰਲ ਤੇ ਸਪਸ਼ਟ ਬਣਾਉਣਾ ਚਾਹੁੰਦਾ ਹੈ ਤਾਂ ਜੋ ਜਿਊਰੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਧਿਆਨ ਕੇਂਦਰਿਤ ਕਰ ਸਕੇ ਕਿ ਕੀ ਉਸ ਨੇ ਲੈਚਮੈਨ ਨੇ ਫਾਇਰ ਸ਼ੁਰੂ ਕੀਤੀ ਸੀ ਜਾਂ ਨਹੀਂ। ਹੁਣ ਦੁਬਾਰਾ ਜਿਹੜਾ ਮੁਕੱਦਮਾ ਉਹ 2 ਨਵੰਬਰ ਤੋਂ ਸ਼ੁਰੂ ਹੋਊਗਾ। ਇਸੇ ਤਰ੍ਹਾਂ ਅੱਜ ਕੈਲੀਫੋਰਨੀਆ ਨੇ ਇੱਕ ਜੰਗਲੀ ਅੱਗਾਂ ਦੇ ਖਤਰੇ ਨੂੰ ਘਟਾਉਣ ਦੇ ਲਈ ਜਿਹੜਾ ਲੈਂਡਸਕੇਪਿੰਗ ਦੇ ਜਿਹੜੇ ਸਭ ਤੋਂ ਸਖਤ ਨਿਯਮ ਨੇ ਉਹ ਪਾਸ ਕੀਤੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਵੀ ਵਿਰੋਧ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਇਹ ਗੱਲ ਕਹੀ ਗਈ ਹੈ ਕਿ ਜਿਹੜੇ ਘਰ ਦੇ ਮਾਲਕ ਨੇ ਉਹ ਘਰ ਦੇ ਆਲੇ ਦੁਆਲੇ 5 ਫੁੱਟ ਦੇ ਘੇਰੇ ਦੇ ਵਿੱਚ ਜਿਹੜੇ ਪੌਦੇ ਨੇ ਉਹਨਾਂ ਨੂੰ ਸੀਮਿਤ ਕਰਨਾ ਹੋਊਗਾ ਤਾਂ ਜੋ ਜਿਹੜੀਆਂ ਅੱਗ ਦੀਆਂ ਚਿੰਗਾੜੀਆਂ ਉਹ ਘਰਾਂ ਦੀ ਤੱਕ ਨਾ ਪਹੁੰਚ ਸਕਣ। ਜਿਸ ਮਿਸਾਲ ਦੇ ਤੌਰ ਤੇ ਜੇ ਆਪਾਂ ਨੂੰ ਪਤਾ ਦਰਖਤ ਨੂੰ ਅੱਗ ਲੱਗਦੀ ਹੈ, ਜੋ ਛੱਤ ਦੇ ਨਾਲ ਕਨੈਕਟ ਹੋ ਰਿਹਾ ਤਾਂ ਉਹ ਛੱਤ ਨੂੰ ਵੀ ਅੱਗ ਲੱਗ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹੁਣ ਘਰ ਦੇ 5 ਫੁੱਟ ਦੇ ਇਲਾਕੇ ਦੇ ਵਿੱਚ 18 ਇੰਚ ਤੱਕ ਤੁਸੀਂ ਘਾਹ ਤੇ ਫੁੱਲ ਤੇ ਬਿਨਾਂ ਲੱਕੜ ਵਾਲੇ ਜਿਹੜੇ ਪੌਦੇ ਆ ਉਹ ਲਾ ਸਕੋਗੇ, ਜਿਹੜੇ ਕਿ ਸਿੱਧੇ ਛੱਤ ਦੇ ਹੇਠਾਂ ਨਾ ਹੋਣ ਕਿਸੇ ਵੀ ਤਰੀਕੇ ਦੇ ਨਾਲ। ਤੇ ਦਰਖਤਾਂ ਦੀਆਂ ਟਾਹਣੀਆਂ ਘਰ ਤੋਂ ਤੁਹਾਡੇ ਤੋਂ ਘੱਟੋ ਘੱਟ 5 ਫੁੱਟ ਦੀ ਦੂਰੀ ਤੇ ਹੋਣੀਆਂ ਚਾਹੀਦੀਆਂ ਨੇ। ਇਹ ਨਿਯਮ ਨਵੀਂ ਉਸਾਰੀ ਜਿਹੜੀ ਆ ਨਿਊ ਕੰਸਟਰਕਸ਼ਨ ਹੋ ਰਹੀ ਹੈ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ, ਉਹਦੇ ਤੇ ਤੁਰੰਤ ਲਾਗੂ ਹੋਣਗੇ। ਮੌਜੂਦਾ ਘਰਾਂ ਦੇ ਲਈ ਇਹ ਕਹਿੰਦੇ ਵੀ 2029 ਤੋਂ ਪੜਾਅਵਾਰ ਤਰੀਕੇ ਦੇ ਨਾਲ ਜਿਹੜਾ ਉਹ ਲਾਗੂ ਕੀਤੇ ਜਾਣਗੇ, ਜਿਹਦੇ ਨਾਲ 20 ਲੱਖ ਜਿਹੜੇ ਘਰ ਨੇ ਉਹ ਪ੍ਰਭਾਵਿਤ ਹੋਣਗੇ। ਤੇ ਹੁਣ ਜਿਵੇਂ ਆਪਾਂ ਵਿਰੋਧ ਦੀ ਗੱਲ ਕੀਤੀ ਸੀ, ਹੁਣ ਲੋਕਲ ਜਿਹੜੇ ਨਿਵਾਸੀ ਨੇ, ਸਥਾਨਕ ਤੇ ਕਮਿਊਨਿਟੀ ਗਰੁੱਪ ਨੇ, ਉਹਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦਾ ਤਰਕ ਇਹ ਹੈ ਵੀ ਇਹਦੇ ਨਾਲ ਘਰ ਦੇ ਜਿਹੜੇ ਬਗੀਚੇ ਨੇ ਉਹਨਾਂ ਦੀ ਹਰਿਆਵਲ ਘਟ ਜੂਗੀ ਤੇ ਰੱਖ ਰਖਾਅ ਤੇ ਵੀ ਜਿਹੜਾ ਕਾਫੀ ਖਰਚ ਉਹ ਆਊਗਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੇ ਸਖਤ ਨਿਯਮ ਪਾਸ ਹੋ ਜਾਂਦਾ ਅੱਗਾਂ ਤੋਂ ਤਾਂ ਪਤਾ ਨਹੀਂ ਬਚਾਅ ਕਿੰਨਾ ਕੁ ਹੋਊਗਾ ਜਾਂ ਕਿੰਨਾ ਕੁ ਨਹੀਂ ਹੋਊਗਾ, ਪਰ ਇਹਦਾ ਵਿਰੋਧ ਜਿਹੜਾ ਹੋਣਾ ਉਹ ਲਾਜ਼ਮੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੇ ਸਿਰ ਜਿਹੜਾ ਕਰਜ਼ਾ ਆ 40 ਟ੍ਰਿਲੀਅਨ ਨੂੰ ਪਾਰ ਕਰ ਗਿਆ ਆ। ਜੀ, ਕਹਿੰਦੇ ਵੀ ਟਰੰਪ ਤੇ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਇਹ ਡਬਲ ਹੋ ਚੁੱਕਾ ਹੈਗਾ ਆ। ਸੋ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ $40 ਟ੍ਰਿਲੀਅਨ ਦੀ ਦੇਣਦਾਰੀ ਆ ਉਹ ਅਮਰੀਕਾ ਦੇ ਸਿਰ ਪੈ ਚੁੱਕੀ ਹੈਗੀ ਆ। ਟ੍ਰੈਜਰੀ ਦਾ ਅੱਜ ਹੀ ਇਹ ਜਿਹੜਾ ਡਾਟਾ ਆ ਉਹ ਸਾਹਮਣੇ ਆਇਆ ਤੇ ਅੱਜ ਬੀਤੇ ਮੰਗਲਵਾਰ ਇਹ ਜਿਹੜੀ ਆ 40 ਟ੍ਰਿਲੀਅਨ ਨੂੰ ਪਾਰ ਕਰ ਗਈ ਸੀਗੀ। ਕਹਿੰਦੇ ਵੀ ਟ੍ਰੈਜਰੀ ਦੀਆਂ ਸਿਕਿਉਰਿਟੀਜ਼ ਜਿਹੜੀਆਂ ਪਬਲਿਕ ਦੇ ਦੁਆਰਾ ਹੈਗੀਆਂ 32.2 ਟ੍ਰਿਲੀਅਨ ਡਾਲਰ ਦੀਆਂ ਆ। ਇੰਟਰ ਗਵਰਨਮੈਂਟਲ ਡੈਟ ਹੋਲਡਿੰਗ ਉਹ 7.7 ਟ੍ਰਿਲੀਅਨ ਡਾਲਰ ਦੀ ਹੈਗੀ ਆ। ਫੈਡਰਲ ਗਵਰਨਮੈਂਟ ਦਾ ਨਵਾਂ ਜਿਹੜਾ IOU ਆ ਉਹਦੇ ਵਿੱਚ ਦੱਸਿਆ ਆ ਵੀ ਜਦ ਟਰੰਪ ਹੁਣੀ 2017 ਚ ਸਹੁੰ ਚੁੱਕੀ ਸੀ ਉਦੋਂ ਅਮਰੀਕਾ ਸਿਰ ਕਰਜ਼ਾ ਸੀਗਾ 19.95 ਟ੍ਰਿਲੀਅਨ ਡਾਲਰ। ਜੀ, ਸੋ ਤੁਸੀਂ ਹਿਸਾਬ ਲਾ ਲਓ ਵੀ ਪਿਛਲੇ 4 ਟਰੰਪ ਹੋਣਾ ਦੇ, 4 ਬਾਈਡਨ ਹੋਣਾ ਦੇ ਤੇ 2 ਇਹਨਾਂ ਦੇ 10 ਸਾਲਾਂ ਦੇ ਵਿੱਚ ਅਮਰੀਕਾ ਸਿਰ ਕਰਜ਼ਾ ਦੁੱਗਣਾ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ। ਜਿਹੜਾ ਟਰੰਪ ਹੋਣਾ ਦੇ ਪਹਿਲੇ ਕਾਰਜਕਾਲ ਦੇ ਵਿੱਚ ਡੈਟ 7.8 ਟ੍ਰਿਲੀਅਨ ਡਾਲਰ ਵਧਿਆ। ਬਾਈਡਨ ਹੁਣਾਂ ਦੇ ਜਿਹੜੇ ਪਿਛਲਾ ਸੀਗਾ ਇਹਨਾਂ ਦਾ ਕਾਰਜਕਾਲ ਉਹਦੇ ਵਿੱਚ 8.4 ਟ੍ਰਿਲੀਅਨ ਡਾਲਰ ਕਰਜ਼ਾ ਵਧਿਆ ਤੇ ਟਰੰਪ ਹੁਣਾਂ ਦੇ 2 ਸਾਲ ਹੋਣ ਨੂੰ ਅਜੇ ਪੂਰੇ ਨਹੀਂ ਹੋਏ ਤਾਂ ਇਹਨਾਂ ਨੇ ਆਲਰੇਡੀ ਜਿਹੜਾ ਕਰਜ਼ਾ ਆ 3.8 ਟ੍ਰਿਲੀਅਨ ਹੋਰ ਵਧਾ ਦਿੱਤਾ ਹੈਗਾ ਆ। ਸੋ ਇਹ ਜਿਹੜਾ ਕਰਜ਼ਾ ਆ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਆ ਤੇ ਅਮਰੀਕਾ ਸਿਰ ਹੁਣ ਕੁੱਲ ਕਰਜ਼ਾ ਰਿਕਾਰਡ ਤੋੜ 40 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਚੁੱਕਾ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਟਾਈਮ ਜਿਹੜੇ
ਮਾਈਗ੍ਰੈਂਟ ਕਿਡਸ ਨੇ ਪ੍ਰੋਗਰਾਮ, ਉਹਨਾਂ ਦੇ ਨਾਲ ਜੁੜਿਆ ਹੋਇਆ, ਜਿਹੜੇ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ। ਹੁਣ ਜਿਹੜਾ ਇੱਕ ਅਖਬਾਰ ਦੀ ਖਬਰ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਿਹੜੇ ਬੱਚਿਆਂ ਨੂੰ ਡਿਟੇਨ ਕੀਤਾ ਜਾ ਰਿਹਾ, ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੋ ਰਿਹਾ, ਉਹਨੇ ਹੁਣ ਜਿਹੜੀ ਸਖਤੀ ਆ ਉਹਦੇ ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਚੁੱਕਣੇ ਸ਼ੁਰੂ ਹੋ ਗਏ ਨੇ। ਤੇ ਨਾਲ ਹੀ ਇੱਕ ਜੱਜ ਹੈ, ਉਹਨਾਂ ਨੇ ਇੱਕ ਵਾਚਡੌਗ ਜਿਹੜੇ ਨੇ ਉਹ ਅਪੁਆਇੰਟ ਕਰ ਦਿੱਤੇ ਨੇ, ਵੀ ਜਿਹੜੇ ਰੂਲ ਇਨਫੋਰਸ ਕੀਤੇ ਜਾ ਰਹੇ ਨੇ, ਇਹਨਾਂ ਦੇ ਪਿੱਛੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਤੀਰਾ ਉਹ ਕੀਤਾ ਜਾ ਰਿਹਾ। ਲਾਸ ਐਂਜਲਸ ਦੇ ਇੱਕ ਫੈਡਰਲ ਜੱਜ ਨੇ ਨਿਗਰਾਨੀ ਦੇ ਲਈ ਕਹਿੰਦੇ ਵੀ ਇੱਕ ਮੋਨੀਟਰ ਤੇ ਸਪੈਸ਼ਲ ਮਾਸਟਰ ਨਿਯੁਕਤ ਕੀਤਾ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਟਰੰਪ ਪ੍ਰਸ਼ਾਸਨ ਜਿਹੜਾ ਉਹ ਫਲੋਰੈਂਸ ਸਮਝੌਤਾ, ਜਿਹੜਾ ਕਿ ਜਿਹਨੂੰ ਆਪਾਂ ਫਲੋਰੈਂਸ ਸੈਟਲਮੈਂਟ ਵੀ ਕਹਿ ਦਿੰਦੇ ਹਾਂ, ਉਹਦੀ ਪਾਲਣਾ ਕਰ ਰਿਹਾ ਜਾਂ ਨਹੀਂ। ਇਹ ਸਮਝੌਤਾ ਜਿਹੜਾ ਪ੍ਰਵਾਸੀ ਬੱਚਿਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੇ ਨਿਯਮ ਦੇ ਨਾਲ ਜੁੜਿਆ ਹੋਇਆ ਤੇ ਨਿਯਮ ਤੈਅ ਵੀ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਕਹਿੰਦੇ ਵੀ 90 ਦੇ ਇਸ ਦਹਾਕੇ ਨੂੰ ਰੱਦ ਕਰਨ ਦੀ ਅਪੀਲ ਵੀ ਦਾਇਰ ਕੀਤੀ ਹੋਈ ਹੈ, ਤੇ ਹਿਰਾਸਤ ਦੇ ਵਿੱਚ ਲਏ ਗਏ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ, ਉਹਨਾਂ ਦੇ ਖਰਾਬ ਖਾਣਾ ਮਿਲ ਰਿਹਾ, ਜਾਂ ਮਾੜੀਆਂ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ, ਜਾਂ ਜਿਹੜਾ ਇਮੀਗ੍ਰੇਸ਼ਨ ਸਟਾਫ ਆ ਕਈ ਵਾਰੀ ਉਹਦੇ ਨਾਲ ਦੁਰਵਿਵਹਾਰ ਕਰਦਾ, ਤਾਂ ਉਹਦੇ ਉੱਤੇ ਜਿਹੜਾ ਇਹ ਚਾਨਣਾ ਪਾਉਂਦਾ ਤੇ ਉਹਨੂੰ ਰੋਕਦਾ ਵੀ ਆ। ਅਮਰੀਕੀ ਡਿਸਟ੍ਰਿਕਟ ਕੋਰਟ ਦੀ ਚੀਫ ਜੱਜ ਡੌਲੀ MJ ਆ, ਜਿਨ੍ਹਾਂ ਨੇ ਇਸੇ ਹਫ਼ਤੇ ਪ੍ਰਵਾਸੀ ਬੱਚਿਆਂ ਦੇ ਨਾਲ ਕੀਤੇ ਜਾ ਰਹੇ ਇਸ ਦੁਰਵਿਵਹਾਰ ਦੇ ਮਾਮਲੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਜਿਹੜੀ ਸਖਤ ਆਲੋਚਨਾ ਕੀਤੀ ਆ। ਉਹਨਾਂ ਨੇ ਕਿਹਾ ਵੀ ਹਿਰਾਸਤ ਦੇ ਵਿੱਚ ਜਿਹੜੇ ਬੱਚੇ ਲਏ ਗਏ ਨੇ, ਇਹਨਾਂ ਦੀ ਸੁਰੱਖਿਆ ਦੇ ਲਈ ਨਵੇਂ ਨਿਗਰਾਨ ਨਿਯੁਕਤ ਕਰਨ ਤੋਂ ਇਲਾਵਾ ਹੁਣ ਕੋਈ ਚਾਰਾ ਬਚਿਆ ਨਹੀਂ ਹੈ, ਕਿਉਂਕਿ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ, ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋ ਚੁੱਕੀਆਂ ਨੇ। ਜੋ ਅੰਦਰ ਜੋ ਕੁਝ ਵਾਪਰਿਆ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ। ਉਹਨਾਂ ਨੇ ਕਿਹਾ ਵੀ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਵੀ ਜਿਹੜਾ ਫਲੋਰੈਂਸ ਸਮਝੌਤਾ ਉਹ ਸਹੀ ਉਹਦੀ ਪਾਲਣਾ ਕੀਤੀ ਜਾਵੇ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ 30 ਸਾਲ ਪੁਰਾਣਾ ਜਿਹੜਾ ਕਾਨੂੰਨੀ ਸਮਝੌਤਾ ਹੈ, ਉਹ ਸਰਕਾਰੀ ਹਿਰਾਸਤ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬੱਚੇ ਨੇ ਉਹਨਾਂ ਦੀ ਰਿਹਾਇਸ਼, ਸਿੱਖਿਆ ਤੇ ਡਾਕਟਰੀ ਦੇਖਭਾਲ ਦੇ ਲਈ ਘੱਟੋ ਘੱਟ ਜਿਹੜੇ ਮਿਆਰ ਨੇ ਉਹਨਾਂ ਨੂੰ ਨਿਰਧਾਰਿਤ ਕਰਦਾ, ਤੇ ਇਹ ਵੀ ਸਾਨੂੰ ਯਕੀਨੀ ਕਰਨਾ ਚਾਹੀਦਾ ਵੀ ਇਹਦੀਆਂ ਜਿਹੜੀਆਂ ਪਾਲਣਾ ਹੈ ਉਹ ਕੀਤੀਆਂ ਜਾ ਸਕਣ। ਤੇ ਨਾਲ ਇਹ ਵੀ ਇਹ ਨਹੀਂਗਾ ਵੀ ਕੋਈ ਬੱਚਾ ਡਿਟੇਨ ਕਰ ਲੈ ਤੇ ਉਹਨੂੰ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ। ਕਹਿੰਦੇ ਵੀ ਇਸ ਸਮਝੌਤੇ ਦੇ ਤਹਿਤ ਸਮਾਂ ਸੀਮਾ ਵੀ ਤੈਅ ਕਰਦਾ ਵੀ ਬੱਚਿਆਂ ਨੂੰ ਕਿੰਨਾ ਸਮਾਂ ਜਿਹੜਾ ਉਹ ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ। ਸੋ ਹੁਣ ਕਹਿੰਦੇ ਵੀ ਇਸ ਸਮਝੌਤੇ ਨੂੰ ਲਾਗੂ ਕਰਵਾਉਣ ਦੇ ਲਈ ਜਾਂ ਇਹਦੀ ਪਾਲਣਾ ਕਰਵਾਉਣ ਦੇ ਲਈ ਐਡਵੋਕੇਟ ਐਂਡਰੀਆ ਸ਼ੈਰੀਡਨ ਓਰਡਨ ਨੂੰ ਸਪੈਸ਼ਲ ਮਾਸਟਰ ਤੇ ਡਾਕਟਰ ਪੌਲ ਵਾਈਜ਼ ਨੂੰ ਸੁਤੰਤਰ ਮੋਨੀਟਰ ਜਿਹੜਾ ਉਹ ਨਿਯੁਕਤ ਕੀਤਾ, ਜਿਹੜੇ ਕਿ ਦੇਖਣਗੇ ਕਿ ਕੀ ਵਾਕਈ ਫਲੋਰੈਂਸ ਸਮਝੌਤੇ ਦੀ ਜਿਹੜੀ ਉਹ ਪਾਲਣਾ ਜਾਂ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਰਾਸ਼ਟਰਪਤੀ ਦੇ ਪਹਿਲੇ ਕਾਰਜਕਾਲ ਦੀ ਇੱਕ ਵਿਵਾਦਪੂਰਨ ਨੀਤੀ ਹੈ ਫੈਮਿਲੀ ਸੈਪਰੇਸ਼ਨ ਪਾਲਿਸੀ, ਤੇ ਉਹ ਕਹਿੰਦੇ ਵੀ ਇਹਦੇ ਨਾਲ ਵੀ ਲੋਕਾਂ ਦੇ ਜਿਹੜੇ ਸੈਂਟੀਮੈਂਟ ਨੇ ਪਰਿਵਾਰਾਂ ਨੂੰ ਲੈ ਕੇ ਪ੍ਰਭਾਵਿਤ ਹੋਏ ਨੇ। ਤੇ ਜਿਹੜਾ ਇਸ ਟਾਈਮ ਡਿਟੈਂਸ਼ਨ ਦੇ ਵਿੱਚ ਜੋ ਕੀਤਾ ਜਾ ਰਿਹਾ ਬੱਚਿਆਂ ਦੇ ਨਾਲ ਮੈਡੀਕਲ ਸਹੂਲਤਾਂ ਦੇ ਮਾਮਲੇ ਦੇ ਵਿੱਚ, ਜਾਂ ਉਹਨਾਂ ਦੇ ਨਾਲ ਦੁਰਵਿਵਹਾਰ ਦੇ ਮਾਮਲੇ ਦੇ ਵਿੱਚ, ਜਾਂ ਉਹਨਾਂ ਦੀ ਕਿੰਨੀ ਡਿਟੈਂਸ਼ਨ ਲੰਮੀ ਹੋ ਚੁੱਕੀ ਉਸ ਮਾਮਲੇ ਦੇ ਵਿੱਚ, ਤਾਂ ਉਹ ਕਹਿੰਦੇ ਵੀ ਇਹਨੂੰ ਅੱਗੇ ਹੋਰ ਜਿਹੜਾ ਸਹਿਣ ਆ ਉਹ ਨਹੀਂ ਕੀਤਾ ਜਾ ਸਕਦਾ। ਜੀ ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਕੈਨੇਡਾ ਦੇ ਨਾਲ ਟ੍ਰੇਡ ਦਾ ਸਮਝੌਤਾ ਦੇ ਲਈ 3 ਦਿਨ ਦੀ ਮੌਲਤ ਟਰੰਪ ਹੁਣਾਂ ਨੇ ਅੱਜ ਸਵੇਰੇ ਦਿੱਤੀ ਸੀ, ਨਹੀਂ ਤਾਂ ਕੱਲ ਰਾਤੀ ਸਮਾਂ ਪੂਰਾ ਹੋਣ ਜਾ ਰਿਹਾ ਸੀ, ਐਕਸਟਰਾ 50% ਟੈਰਿਫ ਲੱਗ ਜਾਣਾ ਸੀਗਾ। ਹੁਣ ਇਹ ਸਮਝੌਤਾ ਕਰਨ ਦੇ ਲਈ ਕੈਨੇਡਾ ਦੇ ਨਾਲ ਅਮਰੀਕਾ ਵਾਲੇ ਇਹ ਸੋਚ ਰਹੇ ਆ, ਕਹਿੰਦੇ ਵੀ ਜਿਹੜਾ ਮੈਟਲ ਦੇ ਉੱਤੇ ਤੇ ਆਟੋ ਦੇ ਉੱਤੇ ਜੋ ਕੈਨੇਡਾ ਤੋਂ ਬਣ ਕੇ ਆਉਂਦਾ ਆ ਸਮਾਨ, ਤੇ ਜਾਂ ਕਹ ਲਓ ਵੀ ਸਟੀਲ ਤੇ ਐਲੂਮੀਨੀਅਮ ਜੋ ਆ ਰਿਹਾ ਆ, ਉਹਦੇ ਉੱਤੇ ਜਿਹੜਾ ਟੈਰਿਫ ਆ ਉਸ ਨੂੰ ਅੱਧਿਆਂ ਕਰਨ ਬਾਰੇ ਸੋਚਿਆ ਜਾ ਰਿਹਾ ਹੈਗਾ ਆ। ਤੇ ਕਹਿੰਦੇ ਵੀ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਦੇ ਉੱਤੇ 50 ਤੋਂ 25% ਕਰਨ ਬਾਰੇ ਵਿਚਾਰ ਚੱਲ ਰਹੀ ਆ, ਤੇ ਆਟੋਮੋਬਾਈਲਸ ਦੇ ਉੱਤੇ ਜਿਹੜਾ 25% ਲੱਗਦਾ ਆ ਟੈਰਿਫ, ਉਹਨੂੰ ਘਟਾ ਕੇ 15% ਕੀਤਾ ਜਾ ਸਕਦਾ ਆ। ਉਧਰ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ ਕਾਰਨੀ, ਉਹਨਾਂ ਨੇ ਆਪਣੇ ਮੁਲਕ ਦੇ ਜਿਹੜੇ ਪ੍ਰੋਵਿੰਸ ਆ ਉਹਨਾਂ ਦੇ ਪ੍ਰੀਮੀਅਰਸ ਨੂੰ ਗੁਹਾਰ ਲਾਈ ਆ, ਕਹਿੰਦੇ ਵੀ ਜਿਹੜਾ US ਦੀ ਸ਼ਰਾਬ ਦੇ ਉੱਤੇ ਤੁਸੀਂ ਬੈਨ ਲਾਇਆ ਆ ਭਾਈ, ਇਹਨੂੰ ਹਟਾ ਦਿਓ ਹੁਣ, ਕਿਉਂਕਿ ਨਵੀਂ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉੱਥੇ ਨਵੀਂ ਜਿਹੜੀ ਰਿਸਰਚ ਸਰਵੇ ਆਈ ਸੀ, ਕਹਿੰਦੇ ਵੀ ਤੁਸੀਂ ਬੈਨ ਹਟਾ ਦਿਓ, ਲੋਕ ਤਾਂ ਪਹਿਲਾਂ ਹੀ ਜਿਹੜਾ ਉਹ ਖਰੀਦਣ ਨੂੰ ਰਾਜੀ ਨਹੀਂ ਹੈਗੇ, ਵੀ ਲੈਟ ਇਟ ਰਿਟਰਨ ਟੂ ਦਾ ਸਟੋਰ, ਵੀ ਐਟ ਲੀਸਟ ਤੁਸੀਂ ਗੁੱਡ ਫੇਥ ਨੈਗੋਸੀਏਸ਼ਨ ਫਿਰ ਅਮਰੀਕਾ ਦੇ ਨਾਲ ਕਰ ਸਕਦੇ ਹੈਗੇ ਆ। ਸੋ ਟਰੰਪ ਹੁਣਾਂ ਨੇ ਪਹਿਲਾਂ ਧਮਕੀ ਦਿੱਤੀ ਸੀਗੀ ਵੀ ਕੱਲ ਤੱਕ ਤਾਂ ਉਹਨਾਂ ਦੇ ਕੋਲ ਵਕਤ ਸੀਗਾ, ਤੇ ਉਹ ਜਦੋਂ ਸਮੇਂ ਸੀਮਾ ਪੂਰੀ ਹੋਈ ਆ, ਗੱਲਬਾਤ ਇਹਨਾਂ ਦੀ ਚੱਲ ਰਹੀ ਸੀ, ਪਰ ਹੁਣ ਉਹਨਾਂ ਨੇ 3 ਦਿਨ ਦੀ ਮੌਲਤ ਦਿੱਤੀ ਹੈ, ਜਿਹਦੇ ਵਿੱਚ ਅਮਰੀਕਾ ਵਾਲੇ ਵੀ ਲੱਗਦਾ ਵੀ ਕੁਛ ਉਹਨਾਂ ਨੂੰ ਜਿਹੜੀ ਰਾਹਤ ਆ ਉਹ ਦੇ ਸਕਦੇ ਆ। ਆਮ ਲੋਕਾਂ ਦੇ ਉੱਤੇ ਪ੍ਰਵੀਨ ਜੀ ਇਸ ਦਾ ਸਿੱਧਾ ਅਸਰ ਪਊਗਾ, ਜਿਹਦੇ ਨਾਲ ਜਿਹੜਾ ਰॉ ਮੈਟਲ ਆ ਉਹਦੇ ਉੱਤੇ ਜੋ ਟੈਰਿਫ ਆ ਉਹ ਘਟਦਾ ਆ, ਲੋਹੇ ਦੀਆਂ ਚੀਜ਼ਾਂ
ਉਹਦੇ ਨਾਲ ਐਲੂਮੀਨੀਅਮ ਦੀਆਂ ਬੜੀਆਂ ਚੀਜ਼ਾਂ ਸਸਤੀਆਂ ਹੋਣ ਦੀ ਕਿਆਸ ਰਹੀ ਆ। ਇੱਥੋਂ ਤੱਕ ਵੀ ਜਿਹੜੀ ਕੈਨੇਡਾ ਤੋਂ ਬਣੀਆਂ ਗੱਡੀਆਂ ਆਉਂਦੀਆਂ ਆ ਉਹ ਵੀ ਸਸਤੀਆਂ ਇਸ ਤੇ ਕਰਕੇ ਹੋ ਸਕਦੀਆਂ ਹੈਗੀਆਂ ਆ। ਸੋ ਯੂਐਸ ਦੀਆਂ ਜਿਹੜੀਆਂ ਸਟੀਲ ਤੇ ਐਲੂਮੀਨੀਅਮ ਫੈਕਟਰੀਜ਼ ਆ ਉਹ ਕੈਨੇਡੀਅਨ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਕਾਫੀ ਜ਼ਿਆਦਾ ਰਿਲਾਈ ਕਰਦੀਆਂ ਆ, ਉਹਨਾਂ ਦੇ ਉੱਤੇ ਉਹਨਾਂ ਦੀ ਨਿਰਭਰਤਾ ਹੈਗੀ ਆ। ਤੇ ਜੇ ਉਹ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਘਰਾਂ ਦਾ ਜਿਹੜਾ ਸਮਾਨ ਆ ਉਹ ਵੀ ਸਸਤਾ ਹੋ ਸਕਦਾ ਆ, ਚਾਹੇ ਐਚਵੈਕ ਦਾ ਇਕਵਿਪਮੈਂਟ ਆ, ਚਾਹੇ ਕੰਸਟਰਕਸ਼ਨ ਦਾ ਜਿਹੜਾ ਉਹ ਮਟੀਰੀਅਲ ਆ, ਬੈਵਰੇਜ ਜਿਹੜਾ ਸਮਾਨ ਆ, ਹਾਊਸ ਹੋਲਡ ਅਪਲਾਈਐਂਸਿਸ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪੈ ਸਕਦਾ ਆ। ਸੋ ਇਸ ਟਾਈਮ ਵਾਈਟ ਹਾਊਸ ਦੇ ਉੱਤੇ ਚਰਚਾ ਚੱਲ ਰਹੀ ਆ ਵੀ ਇਹਨਾਂ ਦੇ ਉੱਤੇ ਜੋ ਟੈਰਿਫ ਆ ਕੈਨੇਡਾ ਦੇ ਇਸ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਤੇ ਆਟੋ ਦੇ ਉੱਤੇ ਉਹਨਾਂ ਨੂੰ ਘਟਾ ਦਿੱਤਾ ਜਾਵੇ। ਜੀ ਬਿਲਕੁਲ, ਖਬਰਾਂ ਦਾ ਸਮਾਂ ਸਮਾਪਤੀ ਵੱਲ ਪਰ ਜਾਂਦੇ ਇੱਕ ਖਬਰ ਜਿਹੜੀ ਆਈਸ ਦੇ ਨਾਲ ਜੁੜੀ ਕਰਦੇ ਆ। ਇੱਕ ਉਸ ਬੰਦੇ ਨੂੰ ਹੁਣ ਆਈਸ ਜਿਹੜੀ ਆ ਡਿਪੋਰਟ ਕਰਨਾ ਚਾਹੁੰਦੀ ਆ ਅਮਰੀਕਾ ਦੇ ਵਿੱਚੋਂ, ਜਿਸ ਬੰਦੇ ਨੇ ਅਮਰੀਕਾ ਦੀ ਜਿਹੜੀ ਇੱਕ ਵਾਰ ਸੀਗੀ, ਵਾਰ ਔਨ ਟੈਰਰ, ਉਹਦੇ ਵਿੱਚ ਅਮਰੀਕਾ ਦੇ ਲਈ ਜਸੂਸੀ ਕੀਤੀ ਸੀ, ਅਮਰੀਕਾ ਦੇ ਲਈ ਕੰਮ ਕੀਤਾ ਸੀਗਾ। ਕਸੋਵੋ ਦੇ ਵਿੱਚ ਜਨਮਿਆ 55 ਸਾਲਾ ਬਲੇਰਿਮ ਸਕੋਰੋ ਜਿਹੜਾ ਉਹ 3 ਬੱਚਿਆਂ ਦਾ ਪਿਤਾ ਤੇ ਅਗਸਤ 2026 ਦੇ ਵਿੱਚ ਨਿਊ ਜਰਸੀ ਦੇ ਇੱਕ ਇਮੀਗ੍ਰੇਸ਼ਨ ਦਫ਼ਤਰ ਤੋਂ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਆਪਣੇ ਦਸਤਾਵੇਜ਼ ਜਿਹੜੇ ਰੀਨਿਊ ਕਰਵਾਉਣ ਗਿਆ ਸੀ। ਜਿਵੇਂ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕਾਂ ਨੂੰ ਆਈਸ ਦੀ ਜਿਹੜੀ ਹੀਅਰਿੰਗ ਆ ਡੇਟ ਆ ਉਹ ਪੈਂਦੀ ਹੈ ਤੇ ਇਸ ਕਰਕੇ ਉੱਥੇ ਜਾਣਾ ਪੈਂਦਾ। ਸਕੋਰੋ ਦਾ ਦਾਅਵਾ ਇਹ ਹੈ ਵੀ 9/11 ਦੇ ਹਮਲਿਆਂ ਤੋਂ ਬਾਅਦ ਅਲ-ਕਾਇਦਾ, ਅਲ-ਸ਼ਬਾਬ ਤੇ ਹਿਜ਼ਬੁੱਲਾ ਵਰਗੇ ਜਿੰਨੇ ਵੀ ਉੱਥੇ ਅੱਤਵਾਦੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਉਹਨੇ ਘੁਸਪੈਠ ਕੀਤੀ ਤੇ CIA, FBI ਅਤੇ DEA ਨੂੰ ਜਿਹੜਾ ਉਹਦੀ ਖੁਫੀਆ ਜਾਣਕਾਰੀ ਇਕੱਠੀ ਕੀਤੀ, ਜਿਸ ਦੇ ਨਾਲ ਕਈ ਅੱਤਵਾਦੀ ਜਿਹੜੇ ਉਹ ਫੜੇ ਗਏ। ਸਾਲ 2022 ਦੇ ਵਿੱਚ ਇੱਕ ਅਮਰੀਕੀ ਅਦਾਲਤ ਨੇ ਟਾਰਚਰ ਵਿਰੁੱਧ ਸਮਝੌਤੇ ਕਨਵੈਨਸ਼ਨ ਅਗੇਂਸਟ ਟਾਰਚਰ ਦੇ ਤਹਿਤ ਉਹਦੀ ਡਿਪੋਰਟੇਸ਼ਨ ਜਿਹੜੀ ਉਹਦੀ ਰੋਕ ਲਾਤੀ ਸੀਗੀ, ਕਿਉਂਕਿ ਕਸੋਵੋ ਵਾਪਸ ਭੇਜੇ ਜਾਣ ਤੇ ਅੱਤਵਾਦੀ ਜਿਹੜੇ ਉਹਨੂੰ ਮਾਰ ਵੀ ਸਕਦੇ ਨੇ, ਉਹਨੂੰ ਅਗਵਾ ਵੀ ਕਰ ਸਕਦੇ ਨੇ। ਸੋ ਮੌਜੂਦਾ ਸਥਿਤੀ ਇਹ ਹੈ ਵੀ ਸੰਘੀ ਅਦਾਲਤ ਜਿਹੜੀ ਉਹਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਇਮੀਗ੍ਰੇਸ਼ਨ ਜਿਹੜੀ ਆਈਸ ਹੈ ਜਿਹੜੀ ਉਹਨੂੰ ਬਿਨਾਂ ਅਦਾਲਤੀ ਮਨਜ਼ੂਰੀ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਡਿਪੋਰਟ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੀ ਆ। ਤੇ ਨਿਊ ਜਰਸੀ ਦੀ ਐਲਜ਼ਾਬੈਥ ਡਿਟੈਂਸ਼ਨ ਸੈਂਟਰ ਤੋਂ ਗੱਲ ਕਰਦਿਆਂ ਸਕੋਰੋ ਨੇ ਕਿਹਾ ਵੀ ਕਦੇ ਮੈਂ ਸੋਚਿਆ ਹੀ ਨਹੀਂ ਸੀ ਮੇਰੇ ਨਾਲ ਇਸ ਤਰ੍ਹਾਂ ਦਾ ਧੋਖਾ ਹੋ ਜਾਊਗਾ। ਜੇ ਮੈਂ ਮਰਨਾ ਤਾਂ ਕਹਿੰਦਾ ਮੈਂ ਇਸੇ ਦੇਸ਼ ਦੇ ਵਿੱਚ ਮਰਾਂ ਤਾਂ ਜੋ ਮੇਰੇ ਬੱਚੇ ਜਿਹੜੇ ਆ ਮੈਨੂੰ ਦਫਨਾ ਸਕਣ। ਸੋ ਕਹਿੰਦੇ ਵੀ ਵਾਪਸ ਭੇਜੇ ਜਾਣ ਦੇ ਨਾਲ ਮੈਨੂੰ ਉੱਥੇ ਜਾਣ ਸਾਰੀ ਉਹਨਾਂ ਨੇ ਜਿਹੜਾ ਮਾਰ ਦੇਣਾ। ਜੀ ਜਾਂਦੇ ਜਾਂਦੇ ਮਾਰਕੀਟਸ ਦੀ ਗੱਲ ਜੇ ਕਰਦੇ ਜਾਈਏ ਤਾਂ ਡਾਓ ਜੋਨ ਅੱਜ 100 ਤੇ 20 ਪੁਆਇੰਟ ਵੱਧ ਕੇ 53,463 ਦੇ ਉੱਤੇ ਬੰਦ ਹੋਇਆ। S&P 16 ਪੁਆਇੰਟ ਵੱਧ ਕੇ 7708, ਨੈਸਡੈਕ 41 ਪੁਆਇੰਟ ਵੱਧ ਕੇ 26,331 ਦੇ ਉੱਤੇ। ਸੋਨੇ ਦਾ ਭਾਅ 4500 ਤੇ $63 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ। 10 ਈਅਰ ਯੀਲਡ 4.64%। ਬਿਟਕੋਇਨ ਜਿਹੜਾ ਆ ਉਹ 69,366 ਤੇ ਇਥੀਰੀਅਮ 2200 ਤੇ $66 ਦੇ ਬਰਾਬਰ ਚੱਲ ਰਿਹਾ ਹੈ। ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ US ਡਾਲਰ ਦੀ ਕੀਮਤ ਇੰਡੀਆ ਦੇ 95 ਰੁਪਏ ਤੇ 50 ਪੈਸੇ, ਪਾਕਿਸਤਾਨ ਦੇ 277 ਰੁਪਏ ਤੇ 60 ਪੈਸੇ ਤੇ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।